272 2500 ਦੇ ਉੱਤੇ। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਿੰਘ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ ਨਿਮਾ ਸਹੋਤਾ 209 277 0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਸੰਪਰਕ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ NPR ਦੇ ਵਿੱਚੋਂ ਕੁਛ ਪ੍ਰਸ਼ਨ ਬਦਲੇ ਜਾ ਸਕਦੇ ਨੇ। ਹਾਂ ਦੇਖੋ, ਇਹ ਬਦਲ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਇਹ ਕੋਈ ਵੱਡਾ ਫੈਸਲਾ ਲੈਂਦੇ ਆ ਤੇ ਇਹਨਾਂ ਦੇ ਗੋਲ ਪੋਸਟ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ ਪੈਰ ਦਰ ਪੈਰ। ਆਪਾਂ ਨੋਟਬੰਦੀ 'ਚ ਵੇਖਿਆ ਸੀਗਾ ਨਾ ਕਿ ਕੋਈ ਬੰਦਾ ਜੇ ਵਾਸ਼ਰੂਮ ਵੀ ਜਾਂਦਾ ਸੀਗਾ ਤੇ ਆ ਕੇ ਟੈਲੀਵਿਜ਼ਨ ਵੇਖਦਾ ਸੀਗਾ ਕਿ ਪਿੱਛੋਂ ਕੋਈ ਹੋਰ ਨਿਯਮ ਤਾਂ ਨਹੀਂ ਨਾ ਬਦਲ ਦਿੱਤਾ ਇਹਨਾਂ ਨੇ। ਤਾਂ ਇਹੋ ਜਿਹਾ ਭਰੋਸਾ ਹੋਇਆ ਪਿਆ ਸੀ ਜਨਤਾ ਨੂੰ। ਤਾਂ ਖੈਰ ਇਹ ਜਿਹੜੇ ਗੋਲ ਪੋਸਟ ਆ ਉਹ ਬਦਲਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹਨਾਂ ਨੇ ਤੇਲ ਵੇਖਣਾ, ਤੇਲ ਦੀ ਧਾਰ ਵੇਖਣੀ ਆ। ਤੇ ਅੱਜ ਕੱਲ੍ਹ ਧਾਰ ਤੁਹਾਨੂੰ ਪਤਾ ਹੀ ਹੈ ਤਿੱਖੀ ਹੈ ਥੋੜ੍ਹੀ। ਤਾਂ ਖੈਰ NPR ਦੇ ਵਿੱਚ ਜੋ ਬਦਲਾ ਆ ਸਕਦਾ ਉਹਦੀ ਖਬਰ ਸਭ ਤੋਂ ਪਹਿਲਾਂ ਜਾਗਰਣ ਗਰੁੱਪ ਨੇ ਦਿੱਤੀ ਹੈ। ਜਾਗਰਣ ਗਰੁੱਪ ਤੁਹਾਨੂੰ ਪਤਾ ਹੀ ਹੈ ਕਿ ਇਸ ਸਰਕਾਰ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਹਮਾਇਤੀ ਗਰੁੱਪ ਆ। ਤਾਂ ਉਹਨਾਂ ਦੇ ਕੋਲ ਜਿਹੜੇ ਸੋਰਸਸ ਹੁੰਦੇ ਆ, ਥੋੜ੍ਹੇ ਸੋਲਿਡ ਸੋਰਸਸ ਹੁੰਦੇ ਆ, ਤਾਂ ਉਹਨਾਂ ਦੇ ਹਵਾਲੇ ਦੇ ਨਾਲ ਇਹ ਖਬਰ ਆ ਰਹੀ ਆ ਕਿ NPR ਤੋਂ ਵਿਵਾਦਤ ਸਵਾਲ ਜਿਹੜੇ ਆ ਉਹ ਹਟਾਏ ਜਾ ਸਕਦੇ ਆ। ਸਵਾਲ ਵਿਵਾਦਤ ਕਿਹੜਾ? ਸਭ ਤੋਂ ਵੱਡਾ ਸਵਾਲ ਤੇ ਇਸ ਚੀਜ਼ ਦਾ ਹੀ ਹੈ ਨਾ। ਦੇਖੋ, ਜਿਹੜਾ NPR ਨੈਸ਼ਨਲ ਪੋਪੂਲੇਸ਼ਨ ਰਜਿਸਟਰ, ਜਿਹਦੇ ਬਾਬਤ ਆਪਾਂ ਤਕਰੀਬਨ ਹੁਣ ਹਰ ਰੋਜ਼ ਹੀ ਗੱਲ ਕਰਦੇ ਹਾਂ, ਅਸਲ ਦੇ ਵਿੱਚ ਪਹਿਲਾਂ ਵੀ ਸੀਗਾ। ਮਤਲਬ ਜਦੋਂ UPA ਸਰਕਾਰ ਸੀਗੀ ਤਾਂ ਉਦੋਂ ਵੀ ਸੀਗਾ। ਮਰਦਮਸ਼ੁਮਾਰੀ ਜਿਹੜੀ 2011 ਵਾਲੀ ਹੋਈ ਆ, ਉਸ ਤੋਂ ਪਹਿਲਾਂ 2010 ਦੇ ਵਿੱਚ ਇਹ ਆਇਆ ਸੀ ਇਸੇ ਤਰ੍ਹਾਂ ਹੀ। ਤਦ ਇਹਦੇ ਵਿੱਚ ਨਾ ਤੁਸੀਂ ਆਧਾਰ ਦੀ ਕੋਈ ਜਾਣਕਾਰੀ ਦੇਣੀ ਸੀਗੀ, ਨਾ ਤੁਸੀਂ ਵੋਟਰ ਕਾਰਡ ਬਾਰੇ ਦੱਸਣਾ ਸੀਗਾ, ਨਾ ਤੁਸੀਂ DL ਬਾਰੇ ਕੋਈ ਜਾਣਕਾਰੀ ਦੇਣੀ। ਜੇ ਤੁਹਾਡੇ ਕੋਲ ਪਾਸਪੋਰਟ ਹੈ ਤਾਂ ਉਹਦਾ ਵੀ ਕੋਈ ਚੱਕਰ ਨਹੀਂ ਹੈ, ਪੈਨ ਕਾਰਡ ਦਾ ਕੋਈ ਹਵਾਲਾ ਨਹੀਂ। ਹੁਣ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਤੇ ਜੋੜੀਆਂ। ਹਾਂ, ਪੈਨ ਕਾਰਡ ਵਿੱਚੋਂ ਹਟਾ ਦਿੱਤਾ ਕਿਉਂਕਿ ਸ਼ਾਹੂਕਾਰਾਂ ਦਾ ਮਸਲਾ ਤੁਹਾਨੂੰ ਪਤਾ ਹੀ ਹੈ ਪੈਨ ਕਾਰਡ। ਪਰ ਸਭ ਤੋਂ ਕਸੂਤੀ ਕਹਾਣੀ ਜਿਹੜੀ ਸੀਗੀ ਨਾ, ਕਸੂਤੀ ਕਹਾਣੀ ਇਹ ਆ ਕਿ ਤੁਸੀਂ ਆਪਣੇ ਮਾਂ ਬਾਪ ਦਾ ਬਰਥ ਪਲੇਸ ਦੱਸੋਗੇ ਔਰ ਉਹਨਾਂ ਦੀ ਬਰਥ ਡੇਟ ਵੀ ਦੱਸੋਗੇ। ਤਾਂ ਹੁਣ ਬਹੁਤ ਸਾਰੇ ਲੋਕ ਸਾਡੇ ਵਿੱਚੋਂ ਹੋਣਗੇ, ਦਿਹਾਤ ਵਿੱਚੋਂ, ਪੇਂਡੂ ਇਲਾਕਿਆਂ ਚੋਂ ਜਾਂ ਪਛੜੇ ਵਰਗਾਂ ਚੋਂ, ਜਿਨ੍ਹਾਂ ਨੂੰ ਐਸਾ ਨਹੀਂ ਪਤਾ ਜਾਂ ਜਿਨ੍ਹਾਂ ਦੇ ਮਾਂ ਬਾਪ ਹੈ ਨਹੀਂ ਗੇ ਇਸ ਦੁਨੀਆ ਦੇ ਵਿੱਚ, ਉਹਨਾਂ ਦੇ ਕੋਲ ਐਸਾ ਕੋਈ ਡਾਟਾ ਨਹੀਂ ਹੈ ਦੱਸ ਸਕਣ ਕਿ ਡੇਟ ਕਿੰਨੀ ਨੂੰ ਉਹਨਾਂ ਦਾ ਬਰਥ ਹੋਇਆ ਬਾਅਦ। ਤਾਂ ਇਹ ਇੱਕ ਬਹੁਤ ਵੱਡਾ ਪੁਆੜਾ ਸੀਗਾ ਔਰ ਇਸੇ ਕਰਕੇ ਸ਼ੰਕੇ ਸੰਸ਼ੇ ਸੀ। ਹਾਲਾਂਕਿ ਸੰਸ਼ੇ ਸ਼ੰਕੇ ਤਾਂ ਇਸ ਚੀਜ਼ ਨੂੰ ਵੀ ਲੈ ਕੇ ਆ ਕਿ ਕਦੇ ਕਹਿ ਦਿੰਦੇ ਆ ਕਿ ਦੇਖੋ ਜੀ ਇਹ ਜਾਣਕਾਰੀਆਂ ਦੇਣੀਆਂ ਆਪਸ਼ਨਲ ਆ, ਫਿਰ ਕਹਿ ਦਿੰਦੇ ਆ ਕਦੇ ਕਿ ਸੈਲਫ ਡਿਕਲੇਰੇਸ਼ਨ ਆ। ਪਰ ਕਦੇ ਕਦੇ ਵਿੱਚੋਂ ਇਹ ਵੀ ਖਬਰਾਂ ਆ ਜਾਂਦੀਆਂ, ਇੱਕ ਅੰਗਰੇਜ਼ੀ ਅਖਬਾਰ ਨੇ ਖਬਰ ਲਾਈ ਸੀ ਕਿ ਜੇਕਰ ਤੁਸੀਂ ਗਲਤ ਜਾਣਕਾਰੀ ਦਿੱਤੀ ਜਾਂ ਜਾਣਕਾਰੀ ਨਾ ਦਿੱਤੀ, 1000 ਰੁਪਏ ਤੋਂ ਉੱਤੇ ਦਾ ਜੁਰਮਾਨਾ ਹੋ ਸਕਦਾ। ਕੁਛ ਕੈਦ ਦਾ ਵੀ ਪ੍ਰਬੰਧ ਕੀਤਾ ਗਿਆ ਵੀ ਯਕੜਬੰਦ ਤੁਹਾਨੂੰ ਜਿਹੜੇ ਆ ਤਗੜੇ ਲਾਏ ਜਾਣਗੇ। ਤਾਂ ਉਹ ਵੀ ਇੱਕ ਸੰਸਥਾ ਸ਼ੰਕਾ, ਪਤਾ ਨਹੀਂ ਇਹ ਕਿਹੋ ਜਿਹਾ ਨਿਯਮ ਹੋਊਗਾ। ਤਾਂ ਬਹਰਹਾਲ ਇਹ ਖਬਰ ਆ ਰਹੀ ਹੈ ਕਿ ਇਹ ਹਟਾ ਸਕਦੇ ਆ। ਪਿੱਛੇ ਜੇ ਇਹਨਾਂ ਨੇ ਇੱਕ ਮੀਟਿੰਗ ਵੀ ਕੀਤੀ ਸੀ। ਮਤਲਬ ਕਿ ਜੋ ਸਭ ਤੋਂ ਵਿਵਾਦਤ ਪੁਆਇੰਟ ਆ ਉਹ ਇਹੋ ਹੀ ਆ, ਇਹੀ ਨੁਕਤਾ ਵਿਵਾਦਤ ਆ ਕਿ ਮਾਂ ਬਾਪ ਦਾ ਬਰਥ ਪਲੇਸ ਔਰ ਉਹਨਾਂ ਦਾ ਬਰਥ ਡੇਟ ਹੈ ਜਿਹੜਾ ਉਹ ਹਟਾ ਦਿੱਤਾ ਜਾਵੇ। ਔਰ ਪਿੱਛੇ ਜਿਹੀ ਜਿਹੜੀ ਮੀਟਿੰਗ ਹੋਈ ਸੀਗੀ, ਸਾਰੇ ਰਾਜ ਸੱਦੇ ਸੀਗੇ ਇਹਨਾਂ ਨੇ, ਤਾਂ ਉਹਨਾਂ ਦੇ ਵਿੱਚ ਪੰਜਾਬ ਵੀ ਸ਼ਾਮਲ ਸੀ। ਪੰਜਾਬ ਨੇ ਖੁਦ ਇਸ ਤੇ ਐਤਰਾਜ਼ ਜਤਾਇਆ ਸੀਗਾ। ਹੁਣ ਸਮੱਸਿਆ ਇਹ ਹੈ ਕਿ ਚਲੋ ਮੰਨ ਲਿਆ, ਇੱਕ ਵੇਲੇ ਆਪਾਂ ਮੰਨ ਲਿਆ ਹਾਲੇ NRC ਨਾਲ ਨਹੀਂ ਜੋੜਦੇ ਇਸ ਚੀਜ਼ ਨੂੰ, ਪਰ ਇਹ ਜੋੜਨਗੇ ਐਸਾ ਮੇਰਾ ਮੰਨਣਾ ਹੈ ਕਿ ਜੇ NPR ਹੁੰਦਾ, ਸ਼ੱਕੀ ਜਿਹੜੇ ਨਾਗਰਿਕ ਹੈ ਉਹਨਾਂ ਦੇ ਨਾਲ ਟ੍ਰੀਟਮੈਂਟ ਉਹਨਾਂ ਦਾ ਕੁਛ ਹੋਰ ਤਰੀਕੇ ਨਾਲ ਹੀ ਹੋਏਗਾ। ਦੂਜੀ ਚੀਜ਼ ਇਹ, ਚਲੋ ਮੰਨ ਲਿਆ, ਇੱਕ ਵੇਲੇ ਮੰਨ ਲਿਆ ਕਿ ਠੀਕ ਹੈ ਤੁਹਾਡੀਆਂ ਜਿਹੜੀਆਂ ਪਾਲਿਸੀਆਂ ਅੱਗੇ ਬਣਨੀਆਂ ਨੇ ਤੁਸੀਂ ਉਹਦੇ ਮੁਤਲਕ ਇਹਨੂੰ ਵਰਤਣਾ ਇਸ ਡਾਟੇ ਨੂੰ, ਤਾਂ ਉਹਦੇ ਵਿੱਚ ਵੀ ਇਹੀ ਗੜਬੜੀ ਆ ਜਾਏਗੀ ਨਾ। ਜੇ ਮੰਨ ਲਓ ਬੰਗਾਲ, ਕੇਰਲ, ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਇਹ ਜਿਹੜੇ ਸੂਬੇ ਆ
ਜਿਨ੍ਹਾਂ ਤੇ ਭਾਜਪਾ ਦਾ ਕੰਟਰੋਲ ਨਹੀਂ ਹੈ, ਜੇ ਮੰਨ ਲਓ ਇਹ ਇਸ ਚੀਜ਼ ਤੋਂ ਆਪਣੇ ਆਪ ਨੂੰ ਵੱਖ ਕਰ ਲੈਂਦੇ ਆ, ਤਾਂ ਉਹ ਜਿਹੜੀ ਪਾਲਿਸੀ ਹੈ ਜਿਹਦੇ ਲਈ ਤੁਸੀਂ ਇਹ ਡਾਟਾ ਇਕੱਠਾ ਕਰੋਗੇ, ਜੋ ਤੁਸੀਂ ਮੰਤਵ ਦੱਸਦੇ ਹੋ ਕਿ ਸਾਡਾ ਇਹ ਇੱਕ ਬਹੁਤ ਵੱਡਾ ਮੰਤਵ ਹੈ, ਸਾਡਾ ਇਹ ਮੋਟਿਵ ਹੈ ਕਿ ਅਸੀਂ ਇਸ ਤਰ੍ਹਾਂ ਦਾ ਡਾਟਾ ਜਿਹੜਾ ਉਹ ਇੱਕ ਵਧੀਆ ਪਾਲਿਸੀ ਵਾਸਤੇ ਇਸਤੇਮਾਲ ਕਰਨਾ, ਤਾਂ ਫਿਰ ਉਹ ਵੀ ਕਿਤੇ ਨਾ ਕਿਤੇ ਦਾਅ ਤੇ ਲੱਗ ਜਾਊਗਾ। ਤਾਂ ਫਿਰ ਬਾਕੀ ਜਿਹੜਾ ਵਿਰੋਧ ਤੁਹਾਨੂੰ ਪਤਾ ਹੀ ਆ ਦੇਸ਼ ਦੇ ਵਿੱਚ ਚੱਲਦਾ, ਆਉਂਦੇ ਹੁੰਦੇ ਨਾ ਪਾਲੇ ਵਿੱਚ ਹੀ ਗੋਡੇ ਜਿਹੜੇ ਉਹ ਢਿੱਡ ਨੂੰ ਆਉਂਦੇ ਆ, ਤਾਂ ਕੁਛ ਨਾ ਕੁਛ ਹੈਗਾ ਜਿਹੜੀ ਇਹ ਖਬਰ ਨਿਕਲੀ ਹੈ। ਬਾਕੀ ਮੋਹਰ ਲੱਗਣੀ ਬਾਕੀ ਹੈ, ਜਦੋਂ ਇਹ ਐਲਾਨ ਕਰ ਦੇਣਗੇ ਫਿਰ ਪਤਾ ਲੱਗੂਗਾ ਕਿ ਇਹ ਕੀ ਸੋਚ ਕੇ ਚੱਲ ਰਹੇ ਅੱਗੇ ਤੋਂ। ਜੀ ਜੀ, ਅਗਲੀ ਮਿੰਟ 'ਚ ਗੱਲ ਕਰਦੇ, ਕਹਿੰਦੇ ਜਮਹੂਰੀ ਇੰਡੈਕਸ ਦੇ ਵਿੱਚ ਭਾਰਤ ਡਿੱਗਿਆ, ਮੋਦੀ ਦਾ ਸੋਸ਼ਲ ਮੀਡੀਆ ਤੇ ਵੀ ਕਹਿੰਦੇ ਲੱਗਾ ਤਵਾ। ਦੇਖੋ ਕਿੱਕਰ ਬੀਜੇ ਤੇ ਫਿਰ ਹੁਣ ਦੁਸਹਿਰੀ ਅੰਬ ਥੋੜੀ ਉੱਗਣਗੇ, ਕਿੱਕਰ ਬੀਜ ਕੇ ਤਾਂ ਫਿਰ ਉਹ ਕਿੱਕਰ ਜਾਂ ਤਾਂ ਕਿੱਕਰਾਂ ਦੀਆਂ ਫਿਰ ਸੂਲਾਂ ਉਹੀ ਡਿੱਗਣਗੀਆਂ ਸਾਡੇ ਵਿਹੜੇ 'ਚ। ਤਾਂ ਜੋ ਬੀਜਿਆ, ਜੋ ਜਿਵੇਂ ਆਂਦੇ ਨਾ ਸਿੱਟਾ ਵੇਖਿਆ ਕਮਾਏ ਜਦੋਂ ਇਸ਼ਕ ਦਾ, ਇਹ ਸਿੱਟਾ ਹੈ ਜੋ ਇਹਨਾਂ ਨੇ ਕਮਾਇਆ। ਤਾਂ ਖੈਰ ਇਹ ਹੁਣ ਇੰਡੈਕਸ ਵੈਸੇ ਮੈਨੂੰ ਲੱਗਦਾ ਉਹ ਜਿਵੇਂ ਇੱਕ ਕਾਫੀ ਵੱਡਾ ਨਾ ਤਵਾ, ਜਿਵੇਂ ਤੁਸੀਂ ਕਿਹਾ ਚੱਲਦਾ ਪਿਆ ਖਾਸ ਤੌਰ ਤੇ ਟਵਿੱਟਰ ਤੇ ਮੈਨੂੰ ਲੱਗਦਾ ਕਿ ਇਹਨਾਂ ਨੇ ਕਹਿ ਦੇਣਾ, ਨਕਾਰ ਦੇਣਾ ਕਿ ਲਓ ਐਸੇ ਇੰਡੈਕਸ ਨੂੰ ਅਸੀਂ ਕੁਛ ਨਹੀਂ ਜਾਣਦੇ, ਮੋਦੀ ਉਹ ਕਰਨ ਵਾਲੇ ਬਹੁਤ ਨੇ। ਤਾਂ ਖੈਰ ਤਵਾ ਕਾਫੀ ਲੱਗ ਰਿਹਾ, ਖਾਸਾ ਤਵਾ ਲੱਗ ਰਿਹਾ ਇਹਨਾਂ ਤੇ। ਔਰ ਇੱਕ ਮੈਂ ਪੜ੍ਹ ਰਿਹਾ ਸੀਗਾ, ਜਰਨਲਿਸਟ ਨੇ ਮੇਘਨਾਥ ਜੀ, ਉਹਨਾਂ ਦਾ ਕਟਾਕਸ਼ ਕਾਫੀ ਵਧੀਆ ਸੀਗਾ। ਉਹ ਕਹਿੰਦੇ ਕਿ ਇਹ ਜਿਹੜੀ ਬਾਹਰ ਵਾਲੀ ਡੈਮੋਕ੍ਰੇਸੀ ਇੰਡੈਕਸ ਹੈ ਨਾ, ਇਹਦੀ ਜ਼ਰੂਰਤ ਹੀ ਕੀ ਆ, ਸਾਡੀ ਸਰਕਾਰ ਆਪੇ ਮੇਕ ਇਨ ਇੰਡੀਆ ਤੇ ਚੱਲ ਕੇ ਇੱਕ ਆਪਣਾ ਇੰਡੈਕਸ ਬਣਾਊਗੀ, ਉਹਦੇ ਚ ਸਭ ਤੋਂ ਉੱਤੇ ਭਾਰਤ ਹੋਊਗਾ, ਅਮਰੀਕਾ ਸਭ ਪਿੱਛੇ, ਵਟਸਐਪ ਯੂਨੀਵਰਸਿਟੀ ਚ ਤਹਿਲਕਾ ਮਚਾ ਦਿਆਂਗੇ। ਸੋ ਇਸ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਆ ਵੱਡੇ ਲੋਕਾਂ ਵੱਲੋਂ। ਕਾਫੀ ਵੱਡੇ ਲੋਕ ਜਿਹੜੇ ਜਾਣੇ ਮਾਨੇ ਆ, ਆਪਣੇ ਖੇਤਰਾਂ ਦੇ ਵਿੱਚ ਜਿਹੜੇ ਨਾਮਚੀਨ ਲੋਕ ਆ, ਉਹ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਆ ਕਿ ਤੁਸੀਂ ਕੀਤਾ ਕੀ ਹੈ। ਵੈਸੇ ਖਬਰ ਦੀ ਤਫਸੀਲ ਤੁਸੀਂ ਸੁਣੀ ਲਈ ਹੋਣੀ ਆ ਕਿ ਜਿਹੜੀ ਇੰਡੈਕਸ ਸਾਡੀ ਹੈ ਉਹ ਇੱਥੇ ਹੈ, ਜਮਹੂਰੀ ਇੰਡੈਕਸ, ਕਿ ਅਸੀਂ 10 ਪੌਂਡ ਹੋਰ ਥੱਲੇ ਡਿੱਗ ਪਏ ਹਾਂ। ਉਤਾਂ ਨੂੰ ਤੇ ਕੀ ਚੜ੍ਹਨਾ ਸੀਗਾ, ਹੇਠਾਂ ਨੂੰ ਡਿੱਗ ਪਏ ਹਾਂ। 10 ਅੱਗੇ ਡਿੱਗੇ ਸਾਂ, 20 ਤੇ ਮੇਰੇ ਖਿਆਲ ਦੇ ਨਾਲ 4 ਸਾਲ ਹਾਲੇ ਬਕਾਇਆ ਨੇ, 4 ਸਾਲ ਤੋਂ ਵੀ ਵੱਧ ਮੈਂ ਗੱਲ ਤੇ ਆ। ਤਾਂ ਮੈਨੂੰ ਲੱਗਦਾ ਕਿ 50 ਮਾਰ ਜਾਣਗੇ ਮੋਦੀ ਸਾਹਿਬ ਇਸ ਮਾਮਲੇ 'ਚ, ਜਿਵੇਂ 2020 ਵਾਲੇ ਖੇਡ ਰਹੇ ਆ ਨਾ ਅੱਜ ਕੱਲ੍ਹ ਕ੍ਰਿਕਟਰ ਮੁੰਡੇ, ਉਹ ਇਸੇ ਰਫਤਾਰ ਦੇ ਨਾਲ ਹੀ ਬੱਲੇਬਾਜ਼ੀ ਹੋ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਇਹ ਮਾਰਨਗੇ, 50 ਮਾਰਨਗੇ। ਤਾਂ ਇਹ ਇੱਕ ਬਹੁਤ, ਮੈਂ ਕਹੂੰਗਾ ਕਿ ਸ਼ਰਮਨਾਕ ਸਾਡੇ ਵਾਸਤੇ ਇਹ ਸੰਦੇਸ਼ ਆਇਆ, ਸੁਨੇਹਾ ਆਇਆ ਬਾਹਰੋਂ ਕਿ ਤੁਸੀਂ ਇੱਥੇ ਖਲੋਤੇ ਹੋ। ਔਰ ਦੇਖੋ ਇਹ ਜਿਹੜੀ ਰਿਪੋਰਟ ਆਈ ਆ, ਇਹ ਤੁਸੀਂ ਸਾਰਿਆਂ ਨੇ ਵੇਖ ਲਈ ਹੋਣੀ ਆ, ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਆ। ਤਾਂ ਦਾ ਇਕਨੋਮਿਸਟ ਮੈਗਜ਼ੀਨ ਕੋਈ ਛੋਟੀ ਮੋਟੀ ਉਹ ਨਹੀਂ ਹੈਗੀ ਜਿਨ੍ਹਾਂ ਦੀ ਹਸਤੀ ਹੈ ਕਿ ਕੋਈ ਐਵੇਂ ਉੱਠ ਕੇ ਤੇ ਬਣਾ ਦਿੰਦੇ ਇਸ ਤਰ੍ਹਾਂ ਦੀ ਇੰਡੈਕਸ ਹੀ। ਉਹਨਾਂ ਦਾ ਇੰਡੈਕਸ ਜਿਹੜਾ ਆ 2006 ਤੋਂ ਹੈ, ਔਰ ਬਹੁਤ ਉਹਨਾਂ ਦੀ ਸੋਲਿਡ ਇਨਫੋਰਮੇਸ਼ਨ ਹੁੰਦੀ ਆ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਜਦੋਂ ਤੋਂ ਸ਼ੁਰੂ ਹੋਇਆ ਪਹਿਲੀ ਮਰਤਬਾ ਕਿ ਭਾਰਤ ਇੱਥੇ ਆ ਕੇ ਡਿੱਗਿਆ 51ਵੇਂ ਨੰਬਰ ਤੇ। ਸੋ ਬਹੁਤ ਕਹੂੰਗਾ ਕਿ ਇਹਨਾਂ ਦਾ ਮਾੜਾ ਪ੍ਰਦਰਸ਼ਨ ਰਿਹਾ ਇਸ ਮਾਮਲੇ 'ਚ। ਔਰ ਉਸ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਜੋ 370 ਮਨਸੂਖ ਕੀਤੀ ਗਈ ਆ, ਜਾਂ ਜਿਹੜੇ ਆ ਫੈਸਲੇ ਅਸੀਂ ਇਹ ਵਗੈਰਾ NRC ਦਾ ਇੱਕ ਡਰ ਹੈ ਜਿਹੜਾ, ਕਿ ਇਹਨਾਂ ਚੀਜ਼ਾਂ ਨੇ ਉੱਥੇ ਬਹੁਤ ਜ਼ਿਆਦਾ ਹਲਚਲ ਮਚਾਈ ਵੀ ਆ ਭਾਰਤ 'ਚ, ਤੇ ਉਹਦਾ ਕੋਈ ਮੇਰੇ ਖਿਆਲ ਦੇ ਨਾਲ ਸ਼ੱਕ ਵੀ ਨਹੀਂ ਹੈ, ਸ਼ੁਬਾ ਵੀ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਜਿਸ ਤਰੀਕੇ ਨਾਲ ਵਿਰੋਧਾਂ ਦੇ ਵਿਰੁੱਧ ਨਜਿੱਠਿਆ ਜਾ ਰਿਹਾ, ਮਤਲਬ ਕਿ ਜੋ ਵਿਰੋਧ ਹੋ ਰਿਹਾ, ਉਹਨਾਂ ਵਿਰੋਧਾਂ ਦੇ ਵਿਰੋਧ ਦੇ ਵਿੱਚ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ, ਜਿੱਦਾਂ ਯੋਗੀ ਆਦਿੱਤਿਆਨਾਥ, ਅਮਿਤ ਸ਼ਾਹ ਜਿਸ ਤਰ੍ਹਾਂ ਬੋਲਦੇ ਚੱਲਦੇ, ਜੋ ਇਹਨਾਂ ਦੇ ਹੋਰ ਫਿਰਕੂਪ੍ਰਸਤ ਲੋਕ ਆ, ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵਿੱਚ ਲਿਆ ਗਿਆ ਉਸ ਰਿਪੋਰਟ ਤੇ। ਤਾਂ 5 ਪੈਮਾਨੇ ਹੁੰਦੇ ਆ, ਉਹਨਾਂ ਪੈਮਾਨਿਆਂ ਤੇ ਅਸਲ ਪੈਮਾਨਾ ਇਹੋ ਆ ਕਿ ਜਮਹੂਰੀ ਇੰਡੈਕਸ ਦੇ ਵਿੱਚ ਅਸੀਂ ਬੁਰੀ ਤਰ੍ਹਾਂ ਡਿੱਗ ਪਏ। ਪਰ ਇਹ ਪਹਿਲਾ ਮੌਕਾ ਨਹੀਂ, ਇੰਡੈਕਸ ਜਿਹੜੇ ਆ ਉਹ ਡਿੱਗਦੇ ਰਹਿੰਦੇ ਆ। ਪਾਵਰਟੀ ਇੰਡੈਕਸ 'ਚ ਡਿੱਗੇ, ਹੰਗਰ ਇੰਡੈਕਸ 'ਚ ਡਿੱਗੇ, ਪ੍ਰੈਸ ਫਰੀਡਮ ਇੰਡੈਕਸ 'ਚ ਡਿੱਗੇ, ਵੂਮਨ ਸੇਫਟੀ ਇੰਡੈਕਸ 'ਚ ਡਿੱਗੇ, ਫਾਸਟੈਸਟ ਗਰੋਇੰਗ ਇਕੋਨਮੀ ਵਾਲੇ ਇੰਡੈਕਸ 'ਚ ਡਿੱਗ ਪਏ, ਪਾਸਪੋਰਟ ਇੰਡੈਕਸ 'ਚ ਡਿੱਗ ਪਏ, ਇਨਵਾਇਰਮੈਂਟਲ ਇੰਡੈਕਸ 'ਚ ਡਿੱਗ ਪਏ। ਹੋਰ ਪਤਾ ਨਹੀਂ ਕਿੱਥੇ ਕਿੱਥੇ ਡਿੱਗਣਾ ਹਾਲੇ। ਸੋ ਇੰਤਜ਼ਾਰ ਕਰੋ, ਬਾਕੀ ਸਭ ਚੰਗਾ ਹੈ। ਹਾਲੇ ਤੇ ਸ਼ੁਰੂਆਤਾਂ ਨੇ। ਅਗਲੇ ਜਿਹੜੇ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਵੀ ਪਾਣੀਆਂ ਦੇ ਮੁੱਦੇ ਦੇ ਉੱਤੇ ਸਰਬ ਪਾਰਟੀ ਮੀਟਿੰਗ ਹੋਈ।
ਚਲੋ ਪਹਿਲ ਕਦਮੀ ਚੰਗੀ ਕੀਤੀ ਇਹਨਾਂ ਨੇ, ਕਿਸੇ ਮੁੱਦੇ ਤੇ ਸਿਰ ਜੋੜ ਕੇ ਤਾਂ ਬੈਠੇ, ਪਰ ਉਹਨਾਂ ਦੇ ਵਿੱਚੋਂ ਵੀ ਅੱਜ ਇੱਕ ਬੰਦਾ ਨਾਰਾਜ਼ ਹੋ ਗਿਆ, ਸਿਮਰਨਜੀਤ ਸਿੰਘ ਬੈਂਸ। ਉਹ ਕਹਿੰਦਾ ਕਿ ਸਾਨੂੰ ਸੱਦਿਆ ਹੀ ਨਹੀਂ ਇਹਨਾਂ ਨੇ। ਉਹ ਗਏ ਸਨ, ਦੋਵੇਂ ਭਰਾਓ MLA ਆ, ਸੱਦਣਾ ਚਾਹੀਦਾ ਸੀ, ਪਰ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜੀ ਅਸੀਂ ਮਾਨਤਾ ਪ੍ਰਾਪਤ ਬੰਦਿਆਂ ਨੂੰ ਸੱਦਿਆ, ਮਤਲਬ ਕਿ ਜਿਨ੍ਹਾਂ ਦੀ ਪਾਰਟੀ ਜਿਹੜੀ ਉਹ ਮਾਨਤਾ ਪ੍ਰਾਪਤ ਆ। ਤੇ ਉਹ ਕਹਿੰਦੇ ਕਿ ਅਸੀਂ ਵੀ ਤੇ ਚੋਣ ਕਮਿਸ਼ਨ ਤੋਂ ਮਾਨਤਾ ਪ੍ਰਾਪਤ ਹੀ ਯਾਰ, ਸਾਨੂੰ ਸੱਦ ਲੈਂਦੇ ਕਿੱਡੀ ਕੁ ਗੱਲ ਸੀ। ਪਰ ਮੇਰੇ ਖਿਆਲ ਦੇ ਨਾਲ ਸੱਦਣਾ ਚਾਹੀਦਾ ਸੀਗਾ। ਅੱਜ ਜਿੰਨੇ ਵੀ ਲੀਡਰ ਆ, ਇਹਨਾਂ ਸਾਰਿਆਂ ਦੇ ਵਿੱਚੋਂ ਪਾਣੀ ਤੇ ਸਟੱਡੀ ਹੋ ਸਕਦਾ ਉਹ ਦੂਜਿਆਂ ਦੀ ਵੀ ਹੋਵੇ, ਪਰ ਜੋ ਵੇਖਣ 'ਚ ਲੱਗਦਾ, ਜੋ ਆਪਾਂ ਦੇਖਦੇ ਹਾਂ, ਜੋ ਖਬਰਾਂ ਦੇ ਵਿੱਚ ਚੱਲਦਾ, ਜਿਨ੍ਹਾਂ ਰਾਹੀਂ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਉਹਨਾਂ ਤੋਂ ਲੱਗਦਾ ਕਿ ਸਿਮਰਨਜੀਤ ਸਿੰਘ ਬੈਂਸ ਦੀ ਉੱਥੇ ਹਾਜ਼ਰੀ ਹੋਣੀ ਚਾਹੀਦੀ ਸੀ। ਰਾਜਨੀਤੀ ਆਪਦੀ ਥਾਂ ਤੇ ਹਾਜ਼ਰੀ ਹੋਣੀ ਚਾਹੀਦੀ ਸੀਗੀ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋ ਜਾਂਦੀ, ਮਾੜੀ ਨਹੀਂ ਸੀ, ਕਿਉਂਕਿ ਉਹਨਾਂ ਨੇ ਸਟੱਡੀ ਬਹੁਤ ਵਧੀਆ ਕੀਤੀ ਹੋਈ ਹੈ ਇਸ ਮੁੱਦੇ ਤੇ। ਤਾਂ ਖੈਰ ਇਹ ਹੋਈ ਆ, ਸਰਬਦਲੀ ਮੀਟਿੰਗ ਹੋਈ ਆ। ਵੈਸੇ ਤੇ ਸ਼ੱਕ ਜਿਹਾ ਹੁੰਦਾ ਕਿ ਕੁਝ ਵੱਡਾ ਹੋਣ ਜਾ ਰਿਹਾ। ਕਿਉਂਕਿ ਜੇ ਆਪਾਂ ਦੇਖੀਏ, ਕੈਪਟਨ ਸਰਕਾਰ ਨੂੰ ਵਕਤ ਤੇ ਪੈ ਗਿਆ ਸੀ SYL ਦਾ, ਉਸ ਤੋਂ ਬਾਅਦ ਫਿਰ ਇੱਕ ਸਮਾਂ ਮਿਲ ਗਿਆ, ਵਕਫਾ ਮਿਲ ਗਿਆ, ਉਹ ਵਕਫਾ ਮੁੱਕਣ ਵਾਲਾ ਹੀ ਆ। ਤਾਂ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਨੂੰ ਅਗਾਊਂ ਹੀ ਅੰਦਾਜ਼ਾ ਲਾ ਕੇ, ਅਗੇਤਾ ਹੀ ਅੰਦਾਜ਼ਾ ਲਾ ਕੇ ਚੱਲ ਰਿਹਾ ਕਿ ਇਹ ਮੁਸੀਬਤ ਜਿਹੜੀ ਆ ਸਕਦੀ ਹੈ ਪੰਜਾਬ ਤੇ। ਤਾਂ ਇਹ ਇਸ ਮੁੱਦੇ ਤੇ ਇਕਮਤ ਹੋ ਰਹੇ ਆ ਜਿੰਨੇ ਵੀ ਸਿਆਸੀ ਸੰਗਠਨ ਹੈ ਪੰਜਾਬ ਦੇ, ਕਿ SYL ਜੋਗਾ ਸਾਡੇ ਕੋਲ ਪਾਣੀ ਹੈ ਨਹੀਂ, ਹੁਣ ਲਹੂ ਤੇ ਭਾਵੇਂ ਨਿਚੋੜ ਕੇ ਸਾਡਾ ਇਹਦੇ 'ਚ ਪਾ ਲਓ। ਤੇ ਗੱਲ ਵੀ ਸਹੀ ਆ, ਹੈ ਨਹੀਂ ਗਾ, ਪਾਣੀ ਹੈ ਨਹੀਂ ਸਾਡੇ ਕੋਲੇ। ਸਾਡੀ ਰੱਤ ਹੈਗੀ ਆ, ਉਹ ਨਿਚੋੜ ਕੇ ਲੈ ਜਾਓ ਤੇ ਉਹ ਆਪਣੀਆਂ ਪੈਲੀਆਂ ਦੇ ਵਿੱਚ, ਗਮਲਿਆਂ ਦੇ ਵਿੱਚ ਪਾ ਲਓ ਭਾਈ, ਹੋਰ ਕੀ ਆ। ਤੇ ਦੂਜੀ ਚੀਜ਼ ਜਿਹੜੀ ਆ ਉਹ ਇਹਨਾਂ ਨੇ ਵਿਚਾਰੀ ਆ ਕਿ ਜੋ ਧਰਤੀ ਹੇਠਲਾ ਪਾਣੀ ਹੈ, ਉਹਦੇ ਤੇ ਮੇਰੇ ਖਿਆਲ ਦੇ ਨਾਲ ਕੋਈ ਖਾਸ ਇਹਨਾਂ ਨੇ ਤਵੱਜੋ ਨਹੀਂ ਦਿੱਤੀ, ਕਿਉਂਕਿ ਸਾਨੂੰ ਘੱਟੋ ਘੱਟ ਜਨਤਾ ਨੂੰ ਇਹਨਾਂ ਨੇ ਨਹੀਂ ਦੱਸਿਆ ਕਿ ਪਾਣੀ ਬਚਾਉਣ ਵਾਸਤੇ। ਚਲੋ ਇਹ ਜਿਹੜਾ SYL ਵਾਲਾ ਮੁੱਦਾ, ਉਹਦੇ ਤੇ ਤਾਂ ਕਾਨੂੰਨੀ ਜੰਗ ਹਾਰ ਚੁੱਕਾ ਆਲਰੇਡੀ ਪੰਜਾਬ। ਸਿਰਫ ਤੇ ਸਿਰਫ ਕੇਂਦਰ ਹੀ ਹੈ, ਜੇ ਕੋਈ ਮਾੜਾ ਮੋਟਾ ਤਰਸ ਖਾ ਜਾਵੇ, ਪਰ ਜਿਸ ਤਰ੍ਹਾਂ ਉਹ ਚੱਲਦਾ ਪਿਆ ਉਹ ਤੋਂ ਲੱਗਦਾ ਨਹੀਂ ਗਾ ਕਿ ਉਹ ਤਰਸ ਖਾਊਗਾ। ਉਸ ਤਰ੍ਹਾਂ ਕੋਈ ਹੋਰ ਚਾਰਾ ਹੈ ਹੀ ਨਹੀਂ ਹੈ। ਹੁਣ ਇਹ ਟ੍ਰਿਬਿਊਨਲ ਦੀਆਂ ਗੱਲਾਂ ਕਰਦੇ ਪਏ, ਅਕਾਲੀਆਂ ਦੇ ਅੱਜ ਬੁਲਾਰੇ ਨੇ ਖੁਦ ਮੰਨਿਆ ਕਿ ਅਸੀਂ ਖੁਦ ਜਿਹੜੇ ਹੈਗੇ ਜਲ ਸੰਸਾਧਨ ਮੰਤਰੀ, ਉਹਨਾਂ ਦੇ ਕੋਲ ਪਹੁੰਚ ਕੀਤੀ ਕਿ ਤੁਸੀਂ ਆ ਜਿਹੜਾ ਟ੍ਰਿਬਿਊਨਲ ਬਣਾਇਆ, ਉਹਦੇ ਵਿੱਚ ਸਾਡੇ ਜਿਹੜੇ ਪੁਰਾਣੇ ਝਗੜੇ ਆ, ਤੁਸੀਂ ਉਹਨਾਂ ਨੂੰ ਠੀਕ ਢੰਗ ਦੇ ਨਾਲ ਨਹੀਂ ਸ਼ਾਮਲ ਕੀਤਾ, ਤੇ ਇਹ ਤਾਂ ਬਹੁਤ ਬਿੱਤ ਵਾਲੀ ਗੱਲ ਆ। ਤਾਂ ਉਹਨਾਂ ਨੇ ਕਹਿੰਦੇ ਜਵਾਬ ਦਿੱਤਾ ਕਿ ਅਸੀਂ ਅਮਿਤ ਸ਼ਾਹ ਨਾਲ ਗੱਲ ਕਰਾਂਗੇ, ਫਿਰ ਦੇਖਦੇ ਹਾਂ। ਉਸ ਤੋਂ ਬਾਅਦ ਕੀ ਗੱਲ ਹੋਣੀ ਸੀਗੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਕੇਂਦਰ ਦੇ ਕੋਲ ਹੀ ਹੈ ਸਭ ਅਖਤਿਆਰ। ਤਾਂ ਇੱਕ ਪਾਸੇ ਤੇ ਹੁਣ ਕਹਿਣਾ ਕਿ ਦੇਖੋ ਜੀ ਪਾਣੀ ਦੀ ਪਰਮੈਸ਼ ਕਰ ਲਓ, ਜਿਵੇਂ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਬਰੀਫ ਕੀਤਾ ਪੱਤਰਕਾਰਾਂ ਨੂੰ, ਉਹਨਾਂ ਦਾ ਜਿਹੜਾ ਸੰਬੋਧਨ ਸੀਗਾ, ਜੋ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਪੱਤਰਕਾਰਾਂ ਦੇ ਨਾਲ, ਉਹਦੇ ਚੋਂ ਸਿਰਫ ਇਹੋ ਹੀ ਪ੍ਰਭਾਵ ਸੀਗਾ ਕਿ ਸਾਡੇ ਕੋਲ ਹੁਣ ਪਾਣੀ ਹੈ ਨੀਗਾ, ਮਤਲਬ ਕਿ ਪਰਮੈਸ਼ ਕਰਵਾ ਲਓ। ਤਾਂ ਪਰਮੈਸ਼ ਵਾਲਾ ਤਾਂ ਚੱਕਰ ਉਹ ਵਿਰੋਧਾਭਾਸ ਵਾਲਾ ਹੀ ਹੈ ਨਾ, ਕਿ ਇੱਕ ਪਾਸੇ ਪਰਮੈਸ਼ ਕਰ ਲਓ, ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਪਾਣੀ ਦੇ ਮਾਲਕ ਆ ਅਸੀਂ। ਤਾਂ ਤੁਹਾਨੂੰ ਇਹੀ ਕਹਿਣਾ ਚਾਹੀਦਾ ਕਿ ਅਸੀਂ ਮਾਲਕ ਆ, ਸਾਡੀ ਇਹ ਲੁੱਟ ਕਿਉਂ ਹੋਈ ਆ, ਸਭ ਤੋਂ ਵੱਡਾ ਸਵਾਲ ਇਹ ਹੈ, ਸਾਨੂੰ ਉਹਦਾ ਜਵਾਬ ਦਿਓ। ਸਾਡੀਆਂ ਅੱਜ ਵਾਲੀਆਂ ਜਿਹੜੀਆਂ ਪੀੜ੍ਹੀਆਂ ਪਿਛਲੀਆਂ ਨੇ ਕੀ ਕੀਤਾ, ਉਹਦੇ ਤੇ ਅਸੀਂ ਨਹੀਂ ਜਾਂਦੇ। ਅੱਜ ਵਾਲੀਆਂ ਪੁੱਛਦੀਆਂ ਕਿ ਭਾਈ ਹਾਂ ਇਹ ਕਿਉਂ ਹੋਇਆ, ਕਦ ਤੋਂ ਵਾਪਰਿਆ। ਦੂਜੀ ਚੀਜ਼ ਇਹ ਆ ਕਿ ਚਲੋ SYL ਦਾ ਮੁੱਦਾ ਠੀਕ ਆ ਕਿ ਤੁਸੀਂ ਵਿਚਾਰ ਲਿਆ, ਉਹਦੇ ਤੇ ਤੁਸੀਂ ਆਪਣੀ ਇਕਜੁੱਟਤਾ ਜਿਹੜੀ ਦਰਸਾ ਦਿੱਤੀ, ਪਰ ਰੌਲਾ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਤੁਸੀਂ ਨਿਚੋੜ ਰਹੇ ਹੋ, ਉਹਦਾ ਵੀ ਤੇ ਕੋਈ ਲੱਭੋ ਨਾ ਠੋਸ ਪ੍ਰੋਗਰਾਮ, ਉਹ ਤੇ ਉਲੀਕੋ। ਉਹ ਤੇ ਹੁਣ ਇਹ ਨਹੀਂ ਹੈਗਾ ਕਿ ਹਰਿਆਣੇ ਵਾਲਿਆਂ ਨੇ ਤੁਹਾਨੂੰ ਦੇਣਾ, ਤਾਂ ਉਹ ਤੇ ਤੁਹਾਨੂੰ ਆਪ ਹੀ ਲੱਭਣਾ ਪਊਗਾ। ਸੋ ਪਹਿਲ ਕਦਮੀ ਚੰਗੀ ਕੀਤੀ ਆ, ਪਰ ਇਹਦੇ ਨਾਲ ਇੱਕ ਬੁਰੇ ਵਕਤ ਦੀ ਆਹਟ ਵੀ ਸੁਣਾਈ ਦਿੰਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ SYL ਦੇ ਮੁੱਦੇ ਤੇ ਕੁਛ ਵੱਡਾ ਵਾਪਰ ਸਕਦਾ। ਤੁਹਾਨੂੰ ਪਤਾ ਹੀ ਹੈ ਪਾਣੀ ਦੀ ਟਸਲ ਵੈਸੇ ਵੀ ਚੱਲਣ ਵਾਲੀ ਆ ਇੰਡੀਆ ਦੇ ਵਿੱਚ। ਪਾਣੀ ਦਾ ਜਿਹੜਾ ਰੌਲਾ ਆ ਉਹ ਆਉਣ ਵਾਲੇ ਸਾਲਾਂ 'ਚ ਦੱਸਦੇ ਆ ਕਿ ਬਹੁਤ ਭਿਆਨਕ ਪੱਧਰ ਤੇ ਪਹੁੰਚੇਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਗੱਠਜੋੜ ਟੁੱਟਣ ਦੇ ਬਾਅਦ ਵੀ ਅਕਾਲੀ ਕਰ ਰਹੇ ਆ ਭਾਜਪਾ ਲਈ ਪ੍ਰਚਾਰ। ਹੋਰ ਕਰਨ ਵੀ ਕਿਹਦੇ ਲਈ, ਉਹਨਾਂ ਦੇ ਕੋਲ ਉਹਨਾਂ ਹੈ ਕੀ ਆ। ਖੈਰ ਬੜੀ ਹਾਸੋਹੀਣੀ ਸਥਿਤੀ ਆ। ਮੈਂ ਦੇਖਦਾ ਕਿ ਇਹੋ ਜਿਹੀ ਹਾਲਤ 100 ਸਾਲਾ ਜਿਨ੍ਹਾਂ ਦਾ ਇੱਕ ਇਤਿਹਾਸ ਰਿਹਾ ਅਕਾਲੀ ਦਲ ਦਾ, ਉਹਨਾਂ ਤੇ ਐਸੀ ਨੌਬਤ ਆਈ ਹੋਵੇ ਔਰ ਫਿਰ ਵੀ ਉਹ ਨਿਰਣਾ ਨਾ ਬਣਾ ਸਕਦੇ ਹੋਣ, ਕਿ ਇੱਕ ਸਪਸ਼ਟ ਫੈਸਲਾ ਨਾ ਬਣਾ ਸਕਦੇ ਹੋਣ, ਤਾਂ ਇਤੋਂ ਮੈਂ ਕਹੂੰਗਾ ਕਿ ਦੁਬਿਧਾ ਵਾਲੀ ਪਰਿਸਥਿਤੀ, ਮੁਸੀਬਤ ਵਾਲੀ ਔਰ ਪਤਨ ਵਾਲੀ ਸ਼ਾਇਦ ਪਰਿਸਥਿਤੀ, ਸ਼ਬਦ ਜਿਹੜਾ ਕਰੜਾ ਹੈ ਕਿ ਪਤਨ ਵਾਲੀ ਪਰਿਸਥਿਤੀ ਕੋਈ ਨਹੀਂ ਹੋ ਸਕਦੀ ਕਿ ਤੁਸੀਂ ਹਾਲੇ ਫੈਸਲਾ ਨਹੀਂ ਬਣਾ ਪਾ ਰਹੇ।
ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਕੱਲ, ਜਿੱਦਾਂ ਆਪਾਂ ਗੱਲ ਕੀਤੀ, ਤਾਂ ਇਹਨਾਂ ਨੇ ਕੋਈ ਫੈਸਲਾ ਨਹੀਂ ਲਿਆ, ਦਿੱਲੀ ਵਾਲਿਆਂ ਤੇ ਛੱਡ ਦਿੱਤਾ ਕਿ ਤੁਸੀਂ ਫੈਸਲਾ ਲਓ। ਹੁਣ ਦੇਖੋ ਇਹਨਾਂ ਦੀ ਮੀਟਿੰਗ ਕੱਲ ਨੂੰ ਹੋਣੀ ਆ, ਇਹਨਾਂ ਦੇ ਬੰਦੇ ਪਹਿਲਾਂ ਹੀ ਕਹੀ ਜਾਂਦੇ ਆ ਕਿ ਹਾਂਜੀ ਅਸੀਂ ਤੇ ਭਾਜਪਾ ਨੂੰ ਸਪੋਰਟ ਕਰਾਂਗੇ। ਔਰ ਕੌਣ ਕਹਿ ਰਹੇ ਆ, ਇਹ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਰੋਚਕ ਮਾਮਲਾ ਹੈ ਕਿ ਜਿਹੜੇ ਇਹਨਾਂ ਦੇ ਮੋਹਤਬਾਰ ਬੰਦੇ ਆ, ਜਿਹੜੇ ਉੱਥੇ ਉਸ ਵਿੰਗ ਨੂੰ ਚਲਾ ਰਹੇ ਆ, ਉਹ ਸਿੱਧੇ ਤੌਰ ਤੇ ਕਹਿ ਰਹੇ ਆ, ਯਾਨੀ ਇਹਨਾਂ ਦੇ ਜਿੱਦਾਂ ਮੀਤ ਪ੍ਰਧਾਨ ਆ ਉੱਥੇ ਬਾਠ ਸਾਹਿਬ, ਉਹ ਕਹਿੰਦੇ ਕਿ ਇਹ ਭਾਜਪਾ ਨੇ ਸਿੱਖਾਂ ਲਈ ਬਹੁਤ ਕੁਛ ਕੀਤਾ ਯਾਰ, ਸਾਨੂੰ ਸਪੋਰਟ ਕਰਨੀ ਚਾਹੀਦੀ ਆ। ਔਰ ਦੂਜੀ ਗੱਲ ਉਹ ਇਹ ਦਾਅਵਾ ਕਰਦੇ ਪਏ ਨੇ, ਅੱਜ ਨਿਊਜ਼ 18 ਦੇ ਨਾਲ ਉਹਨਾਂ ਦੀ ਇੱਕ ਇੰਟਰਵਿਊ ਵੀ ਸੀਗੀ, ਤਾਂ ਉਹ ਦਾਅਵਾ ਕਰ ਰਹੇ ਨੇ ਕਿ ਸਾਥੋਂ ਤੇ ਉਹਨਾਂ ਨੇ ਕੋਈ ਮਸ਼ਵਰਾ ਹੀ ਨਹੀਂ ਲਿਆ, ਮਤਲਬ ਕਿ ਸਾਨੂੰ ਭਰੋਸੇ 'ਚ ਨਹੀਂ ਲਿਆ। ਅਕਾਲੀਆਂ ਨੇ ਆਪਣੇ ਪੱਧਰ ਤੇ, ਯਾਨੀ ਵੱਡੀ ਲੀਡਰਸ਼ਿਪ ਨੇ ਆਪਣੇ ਪੱਧਰ ਤੇ ਫੈਸਲਾ ਕੀਤਾ ਸਾਨੂੰ ਭਾਜਪਾ ਦੇ ਨਾਲ ਹੀ ਜਾਣਾ ਚਾਹੀਦਾ। ਔਰ ਉਹ ਮਜਬੂਰੀਆਂ ਵੀ ਦੱਸ ਰਹੇ ਨੇ, ਮਜਬੂਰੀਆਂ ਵੀ ਦੱਸ ਰਹੇ ਆ ਕਿ ਕਿਸੇ ਦੀ ਵਾਈਫ ਜਿਹੜੀ ਹੈ ਉਹ ਕਾਉਂਸਲਰ ਹੈ ਭਾਰਤੀ ਜਨਤਾ ਪਾਰਟੀ ਬੰਨਿਓ, ਕੋਈ ਖੁਦ ਕਾਉਂਸਲਰ ਆ, ਔਰ ਉਹ ਨਾਂ ਵੀ ਸਾਹਮਣੇ ਆ ਰਿਹਾ, ਜਿਹੜੇ ਉਹਨਾਂ ਦੇ ਯੂਨਿਟ ਦੇ ਪ੍ਰਧਾਨ ਆ ਹਰਮੀਤ ਸਿੰਘ ਕਾਲਕਾ, ਉਹਨਾਂ ਦੀ ਪਤਨੀ ਵੀ ਭਾਜਪਾ ਦੀ ਕਾਉਂਸਲਰ ਆ। ਤੇ ਉਹ ਕਹਿੰਦੇ ਕਿ ਦੱਸੋ ਜੇ ਅਸੀਂ ਉਹਨਾਂ ਦੇ ਉਲਟ ਜਾਵਾਂਗੇ ਤੇ ਕਾਉਂਸਲਰੀ ਤੇ ਫਿਰ ਗਿਰ ਜਾਣੀ ਆ। ਔਰ ਦੂਜੀ ਗੱਲ ਹੈ ਕਿ ਗਾਂ ਵੀ ਤੇ ਅਸੀਂ ਜਿੱਤਣਾ ਹੀ ਆ ਨਾ, ਗਾਂ ਵੀ ਚੋਣ ਲੜਨੀ ਆ, ਫਿਰ ਵੀ ਕਾਉਂਸਲਰ ਬਣਨਾ ਸਾਡੇ ਬੰਦਿਆਂ ਨੇ, ਤਾਂ ਇਸ ਕਰਕੇ ਉਹ ਕਹਿੰਦੇ ਭਰਪੇ ਦਾ ਲਿਹਾਜ਼ ਕਰੋ। ਸੋ ਬੜੀ ਦਿਲਚਸਪ ਸਥਿਤੀ ਬਣ ਗਈ ਆ ਕਿ ਫੈਸਲਾ ਲੈਣ ਤੋਂ ਪਹਿਲਾਂ ਹੀ ਇਹਨਾਂ ਦੇ ਬੰਦੇ ਖੁਦ ਕੈਮਰਿਆਂ ਦੇ ਸਾਹਮਣੇ ਆ ਕੇ ਕਹਿ ਰਹੇ ਆ ਕਿ ਨਹੀਂ ਭਾਈ ਸਾਨੂੰ ਭਾਜਪਾ ਦੀ ਸਪੋਰਟ ਕਰਨੀ ਚਾਹੀਦੀ ਆ। ਤਾਂ ਇਹੀ ਚੀਜ਼ ਆ ਸ਼ਾਇਦ ਜਿਹੜੀ ਕਿ ਇਹਨਾਂ ਨੇ ਵਿਚਾਰੀ ਆ ਕੱਲ, ਇਹਨੂੰ ਵੀ ਮੱਦੇ ਨਜ਼ਰ 'ਚ ਰੱਖਿਆ ਇਹਨਾਂ ਨੇ ਕਿ ਭਾਈ ਏਦਾਂ ਕਰਦੇ ਆ ਆਪਾਂ ਕਿ ਸੁੱਟ ਦਿੰਦੇ ਆ ਦਿੱਲੀ ਵਿੰਗ ਤੇ, ਉਹ ਜੋ ਵੀ ਫੈਸਲਾ ਲੈਣਗੇ, ਫੈਸਲਾ ਤੇ ਫਿਰ ਆਇਆ ਹੀ ਆ ਤਕਰੀਬਨ ਉਹਨਾਂ ਦੀ ਰਾਏ ਤੇ ਜਿਸ ਤਰ੍ਹਾਂ ਦੀ ਜ਼ਾਹਰ ਹੁੰਦੀ ਪਈ ਆ ਕਿ ਉਹ ਜੋ ਵੀ ਫੈਸਲਾ ਲੈਣਗੇ ਉਹਨਾਂ ਦਾ ਫੈਸਲਾ ਗਿਣਿਆ ਜਾਊਗਾ। ਜਿਹੜੇ ਇੱਥੇ ਪੰਜਾਬ ਦੇ ਕੈਡਰ ਦੇ ਬਹੁਤ ਸਾਰੇ ਬੰਦੇ ਇਹਨਾਂ ਦੇ ਨਾਲ ਨਾਰਾਜ਼ ਚੱਲਦੇ ਆ ਕਿ ਤੁਸੀਂ ਠੋਕ ਕੇ ਫੈਸਲਾ ਕਿਉਂ ਨਹੀਂ ਲੈਂਦੇ, ਆਪਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਮਾੜਾ ਧਸੀਏ ਥੋੜਾ ਜਿਹਾ, ਫਿਰ ਇਹਨਾਂ ਨੂੰ ਵੀ ਸੇਕ ਲੱਗੂਗਾ। ਤਾਂ ਉਹਨਾਂ ਬੰਦਿਆਂ ਦੀ ਨਾਰਾਜ਼ਗੀ ਜਿਹੜੀ ਆ ਉਹ ਵੀ ਨਾ ਵਧਣ ਦਈਏ, ਤਾਂ ਦੋਵੇਂ ਚੀਜ਼ਾਂ ਹੋ ਜਾਣ, ਉੱਥੇ ਵੀ ਨੁਕਸਾਨ ਨਾ ਹੋਵੇ। ਕਿਉਂਕਿ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ ਕਿ ਜੇ ਮੰਨ ਲਓ ਉਹਨਾਂ ਦੇ ਖਿਲਾਫ ਮੈਦਾਨ 'ਚ ਉਤਰਦੇ ਆ, ਸਪੋਰਟ ਕਿਸੇ ਦੀ ਨਹੀਂ ਕਰਦੇ, ਚਲੋ ਕਿਸੇ ਦੀ ਵੀ ਨਹੀਂ ਕਰਦੇ, ਤੇ ਜੇ ਇਹਨਾਂ ਦੇ ਬੰਦੇ ਆਜ਼ਾਦ ਵੀ ਖੜ ਜਾਂਦੇ ਆ ਜਾਂ ਇਹਨਾਂ ਦੇ ਬੰਦੇ ਸਿੱਧੇ ਤੌਰ ਤੇ ਕਿਸੇ ਹੋਰ ਦੇ ਨਾਲ ਤੁਰ ਵੀ ਪੈਂਦੇ ਆ, ਤਾਂ ਉੱਥੇ ਮਾੜੀ ਮੋਟੀ ਫਿਰ ਗੱਲ ਭਾਰਤੀ ਜਨਤਾ ਪਾਰਟੀ ਦੇ ਉਲਟ ਤਾਂ ਕਰਨੀ ਪਊਗੀ ਨਾ, ਤਾਂ ਕਰੂਗਾ ਕੌਣ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਮੰਨ ਲਓ ਕਿਸੇ ਹੋਰ ਨੂੰ ਸਪੋਰਟ ਕਰਦੇ ਆ, ਕਿਸੇ ਨੂੰ ਵੀ ਕਰਦੇ ਆ, ABC ਕੋਈ ਵੀ ਆ, ਵੈਸੇ ਤਾਂ ਆਪਸ਼ਨ ਬਚਦੇ ਨਹੀਂ ਕਿਉਂਕਿ ਕਾਂਗਰਸ ਦੇ ਨਾਲ ਤੇ ਜਾ ਨਹੀਂ ਸਕਦੇ ਨਾ, ਹੁਣ ਕਾਂਗਰਸ ਦੇ ਨਾਲ ਸਿਧਾਂਤਕ ਤੌਰ ਤੇ ਬਹੁਤ ਵੱਡੀ ਹਾਰ ਹੋਏਗੀ ਜੇ ਜਾਣਗੇ, ਤੇ ਉਹਦਾ ਆਮ ਆਦਮੀ ਪਾਰਟੀ ਨਾਲ ਵੀ ਨਹੀਂ ਜਾਣਗੇ, ਬਹੁਤ ਕਸੂਤਾ ਜਿਹਾ ਮਾਮਲਾ ਹੋ ਜਾਊਗਾ, ਅੰਦਰ ਖਾਤੇ ਜੋ ਮਰਜ਼ੀ ਹੋ ਜਾਵੇ। ਤਾਂ ਜੇ ਮੰਨ ਲਓ ਭਾਜਪਾ ਦੇ ਉਲਟ ਖੜਦੇ, ਕਿਸੇ ਨਾਲ ਵੀ ਜਾ ਕੇ ਖੜਦੇ ਆ, ਤਾਂ ਉਸ ਸੂਰਤ ਦੇ ਵਿੱਚ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਮਾੜਾ ਮੋਟਾ ਤਵਾ ਤੇ ਰੱਖਣਾ ਪਊ ਨਾ ਕੋਈ, ਤਾਂ ਫਿਰ ਉੱਥੇ ਤਾਂ ਗੜਬੜ ਹੋ ਜਾਣੀ ਹੈ। ਸੋ ਇਹ ਵੀ ਇੱਕ ਡਰ ਹੈ, ਇਹ ਵੀ ਇੱਕ ਕਾਰਨ ਆ, ਪਰ ਬਹੁਤ ਮੈਂ ਕਹੂੰਗਾ ਕਿ ਹਾਸੋਹਾਣੀ ਸਥਿਤੀ ਆ ਕਿ ਉਹਨਾਂ ਨੇ ਐਸਾ ਕੰਮ ਕੀਤਾ ਕਿ ਜਨਤਾ ਦਲ ਯੂਨਾਈਟਿਡ ਨੇ ਦੇਖੋ ਐਸਾ ਹੀ ਸਟੈਂਡ ਲਿਆ ਕਿ ਸਦਨਾਂ ਦੇ ਵਿੱਚ ਉਹਨਾਂ ਨੇ ਦੋਹਾਂ ਥਾਵਾਂ ਤੇ ਜਾ ਕੇ ਵੋਟ ਕੀਤੀ ਸੀ ਇਹਨੂੰ, ਬਾਹਰ ਜਾ ਕੇ ਉਹ ਵੇਰ ਕੇ ਕਹਿੰਦੇ ਕਿ ਅਸੀਂ ਨਹੀਂ ਕਰਦੇ ਸਪੋਰਟ। ਭਾਈ ਤੁਸੀਂ ਗੱਲ ਸੁਣੋ, ਜਿਹੜੇ ਲੋਕ ਵਿਰੋਧਤਾ ਕਰਦੇ ਆ, ਫਿਰ ਦੂਜਾ ਉਹਨਾਂ ਨੇ ਕਹਿਤਾ ਕਿ NRC ਅਸੀਂ ਲਾਗੂ ਨਹੀਂ ਕਰਨ ਦੇਵਾਂਗੇ। ਸੇਮ ਸਟੈਂਡ ਹੀ ਹੋ ਗਿਆ ਨਾ, ਸਿਮਲਰ ਹੀ ਹੈ, ਕਿਉਂਕਿ ਉਹਨਾਂ ਨੇ ਵੀ ਵੋਟ ਕੀਤੀ, ਬਾਹਰ ਆ ਕੇ ਉਹ ਵੇਰ ਕੇ ਇਹਨਾਂ ਦੇ ਵਾਂਗੂ ਕਹਿੰਦੇ ਕਿ NRC ਹੈ ਜਿਹੜਾ ਉਹ ਹੀ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ, ਔਰ CA ਦਾ ਜਿਹੜਾ ਵਿਰੋਧ ਹੈ ਉਹ ਵੀ ਸੁਣੋ। ਤਾਂ ਉਹ ਉੱਥੇ 2 ਟਿਕਟਾਂ ਵੀ ਲੈ ਕੇ, ਮਤਲਬ ਕਿ ਉਹ ਇਹਨਾਂ ਦੇ ਨਾਲੋਂ ਜ਼ਿਆਦਾ ਅਹਿਮਤ ਰੱਖਦੇ ਆ। ਤਾਂ ਕਿਤੇ ਨਾ ਕਿਤੇ ਅਕਾਲੀਆਂ ਨੂੰ ਹਾਲੇ ਵੀ ਇਹ ਮਾਮਲਾ ਵਿਚਾਰ ਲੈਣਾ ਚਾਹੀਦਾ, ਸੋਚ ਲੈਣਾ ਚਾਹੀਦਾ ਕਿ ਗੱਲ ਕਿੱਥੋਂ ਤੁਰੀ, ਕਿੱਥੇ ਤੱਕ ਜਾ ਪਹੁੰਚੀ ਆ। ਜੇ ਹਾਲੇ ਵੀ ਨਾ ਸੰਭਲੇ ਤੇ ਇਹ ਤੋਂ ਹੋਰ ਵੀ ਥੱਲੇ ਜਾ ਸਕਦੀ ਹੈ। ਜੀ ਤੇ ਅਗਲੀ ਜਿਹੜੀ ਆਪਾਂ ਮਿੰਟੂ 'ਚ ਗੱਲ ਕਰਦੇ, ਕਹਿੰਦੇ ਵਿਰਾਸਤੀ ਮਾਰਗ ਦੇ ਉੱਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਅਹਿਮ ਮੀਟਿੰਗ ਕੀਤੀ ਆ। ਦੇਖੋ ਇਹਨਾਂ ਦੀ ਮੀਟਿੰਗ ਹੋਈ ਹੈ, ਜਿੱਦਾਂ ਕੱਲ ਹੀ ਆਪਾਂ ਗੱਲ ਕਰ ਰਹੇ ਸੀਗੇ ਕਿ 3 ਮੈਂਬਰੀ ਕਮੇਟੀ ਇਹਨਾਂ ਨੇ ਬਿਠਾਲ ਦਿੱਤੀ ਆ, ਤਾਂ ਉਹਦੇ ਵਿੱਚ ਇਹ ਮੀਟਿੰਗ ਹੋਈ ਆ। ਹੁਣ ਇਹ ਜਿਹੜਾ ਵਫਦ ਹੈ ਇਹਨਾਂ ਦਾ, ਉਹ 24 ਜਨਵਰੀ ਨੂੰ ਡਿਪਟੀ ਕਮਿਸ਼ਨਰ ਦੇ ਨਾਲ ਮੁਲਾਕਾਤ ਕਰੇਗਾ, ਤੇ ਇਸ ਸਾਰੇ ਮਸਲੇ ਦੇ ਹੱਲ ਵਾਸਤੇ ਉਹ ਕਹਿੰਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ ਇਹ ਜਿਹੜੀ ਹੈ 3 ਮੈਂਬਰੀ ਕਮੇਟੀ ਬਣਾਈ ਹੈ। ਮਤਲਬ ਕਿ ਉਹ ਵਫਦ ਜਾਏਗਾ, ਮੁਲਾਕਾਤ ਕਰੇਗਾ, ਔਰ ਜਿਹੜੀ ਇਹ ਕਮੇਟੀ ਬਣਾਈ ਆ ਗਿਆਨੀ ਹਰਪ੍ਰੀਤ ਸਿੰਘ ਜੀ ਹੈ ਜਿਹੜੇ, ਉਹਨਾਂ ਵੱਲੋਂ ਗਠਿਤ ਕੀਤੀ ਗਈ ਆ। ਤਾਂ ਦੂਸਰੀ ਚੀਜ਼ ਜਿਹੜੀ ਆ ਉਹ ਅੱਜ ਜਿੱਦਾਂ ਇਹ ਏਜੰਡਾ ਵਿਚਾਰਿਆ ਗਿਆ, ਉਹਦੇ ਵਿੱਚ ਮਹੱਤਵਪੂਰਨ ਇਹ ਰਹੀ
ਕਿ ਇਹਨਾਂ ਨੇ 307 ਦਾ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਮੁੰਡਿਆਂ ਤੇ, ਉਹਨੂੰ ਗਲਤ ਕਰਾਰ ਦਿੱਤਾ ਹੈ। ਤਾਂ ਇਹ SGPC ਨਾਲ ਜੁੜੇ ਬੰਦੀ ਹੈ, ਜਿੱਦਾਂ ਲਾ ਲਓ ਸੀਨੀਅਰ ਮੀਤ ਪ੍ਰਧਾਨ ਆ ਭਾਈ ਰਜਿੰਦਰ ਸਿੰਘ ਮਹਿਤਾ, ਉਹਨਾਂ ਨੇ ਸਪੈਸ਼ਲੀ ਇਹ ਗੱਲ ਕਹੀ ਆ ਕਿ ਇਹ ਮੁਕੱਦਮਾ ਜਿਹੜਾ ਸਰਾਸਰ ਗਲਤ ਹੈ। ਤਾਂ ਉਹ SGPC ਦੀ ਹੀ ਸਟੇਟਮੈਂਟ ਆਪਾਂ ਗਿਣਾਂਗੇ ਜਿਹੜੀ ਹੁਣ ਤੱਕ ਇਸ ਮਾਮਲੇ ਦੇ ਵਿੱਚ ਖਾਮੋਸ਼ ਸੀਗੀ। ਤਾਂ ਜੇ ਇਹਨਾਂ ਨੂੰ ਲੱਗਦਾ ਕਿ ਉਹ ਮੁਕੱਦਮਾ ਗਲਤ ਦਰਜ ਕੀਤਾ ਗਿਆ ਤਾਂ ਫੌਰੀ ਤੌਰ ਤੇ ਇਹਨਾਂ ਨੂੰ ਕਾਰਵਾਈ ਜਿਹੜੀ ਉਹ ਅਮਲ 'ਚ ਲਿਆਉਣੀ ਚਾਹੀਦੀ, ਉਹਨਾਂ ਦੀਆਂ ਜ਼ਮਾਨਤਾਂ ਵਗੈਰਾ ਕਰਵਾਉਣੀਆਂ ਚਾਹੀਦੀਆਂ। ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਪੱਕੇ ਤੌਰ ਤੇ ਹੱਲ ਕਰਨਾ ਚਾਹੀਦਾ ਹੈ। ਤਾਂ ਚਲੋ ਘੱਟੋ ਘੱਟ ਇਸ ਮਾਮਲੇ 'ਚ ਕੋਈ ਨਾ ਕੋਈ ਸਰਗਰਮੀ ਤਾਂ ਵੇਖਣ ਨੂੰ ਮਿਲੀ ਆ। ਉਸ ਤਰ੍ਹਾਂ ਸੋਸ਼ਲ ਮੀਡੀਆ ਤੇ ਉਸ ਜਿਹੜੀ ਉਹ ਬੋਤਾਂ ਲਈ ਸਾਰੀ ਘਟਨਾ ਸੀਗੀ, ਉਹਦੀਆਂ ਫੋਟੋਆਂ ਬੜੀਆਂ ਵਾਇਰਲ ਹੋਈਆਂ ਨੇ ਜਦੋਂ ਇਹਨਾਂ ਨੇ ਜਾ ਕੇ ਉੱਥੇ ਨੀਂਹ ਪੱਥਰ ਰੱਖੇ ਸੀ ਉਹਨਾਂ ਬੁੱਤਾਂ ਦੇ। ਤਾਂ ਬਹਰਹਾਲ ਹੁਣ ਇਸ ਕਮੇਟੀ ਦੀ ਜਿਹੜੀ ਇਹ ਹੈਗੀ ਆ ਕੰਮ ਕਰਨ ਦੀ ਇਹ ਥੋੜ੍ਹੀ ਜਿਹੀ ਵਿਧੀ, ਇਹਦੇ ਤੇ ਥੋੜ੍ਹਾ ਜਿਹਾ ਸੰਤੋਖ ਹੈਗਾ, ਥੋੜ੍ਹਾ ਜਿਹਾ ਲੋਕਾਂ ਨੂੰ ਹੈ ਭਰੋਸਾ ਕਿ ਸ਼ਾਇਦ ਜਿਸ ਤਰ੍ਹਾਂ ਇਹ ਚੱਲੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਦਾ ਕੋਈ ਨਾ ਕੋਈ ਸਥਾਈ ਹੱਲ ਨਿਕਲ ਆਊਗਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਟਵਾਰੀ ਵਿਜੀਲੈਂਸ ਨੂੰ ਵੀ ਕਹਿੰਦੇ ਗੱਚਾ ਦੇ ਗਿਆ। ਇਹ ਤੇ ਫਿਰ ਕੋਈ ਖੋ ਦਾ ਇਹ ਖਿਡਾਰੀ ਹੋਣਾ ਜਿਹੜਾ ਇੰਨੀ ਜਲਦੀ ਗੱਚਾ ਦੇ ਗਿਆ। ਦੇਖੋ ਵਿਜੀਲੈਂਸ ਨੇ ਕਹਿੰਦੇ ਕਿ ਟਰੈਪ ਕੀਤਾ ਸੀਗਾ ਇੱਕ ਪਟਵਾਰੀ ਕਾਹਦਾ ਪੂਰਾ ਖਿਡਾਰੀ ਸੀਗਾ ਕਿ ਉਸ ਬੰਦੇ ਨੇ ਕੋਈ ਇੰਤਕਾਲ ਵਗੈਰਾ ਜਿੱਦਾਂ ਹੁੰਦੀ ਆ ਜ਼ਮੀਨਾਂ ਜਾਇਦਾਦਾਂ ਦੇ, ਤਾਂ ਉਹਦੇ ਵਾਸਤੇ 20,000 ਰੁਪਏ ਦੀ ਰਿਸ਼ਵਤ ਮੰਗੀ ਸੀ, ਵੱਡੀ ਮੰਗੀ ਸੀ। ਉਹ ਕੋਈ ਬੰਦਾ ਜਿਹੜਾ ਸੀ ਉਹ ਵਿਜੀਲੈਂਸ ਕੋਲ ਚੱਲ ਗਿਆ, ਵਿਜੀਲੈਂਸ ਵਾਲਿਆਂ ਨੇ ਆਖਿਆ ਜਾ ਆਪਾਂ ਡੇਗ ਲੈਂਦੇ, ਕੋਈ ਚੱਕਰ ਨਹੀਂ ਲਾਉਣੇ ਆ ਜਾਲ ਇਹਦੇ ਤੇ। ਤਾਂ ਉਹਨਾਂ ਨੇ ਜਦੋਂ ਜਾਲ ਸੁੱਟਿਆ ਉਹ ਉਹਨਾਂ ਦਾ ਵੀ ਉਸਤਾਦਾਂ ਦੇ ਉਸਤਾਦ, ਇੱਕ ਫਿਲਮ ਆਈ ਸੀ ਪੁਰਾਣੇ ਸਮੇਂ 'ਚ ਉਸਤਾਦੋਂ ਕੇ ਉਸਤਾਦ, ਉਹ ਉਸਤਾਦਾਂ ਦਾ ਉਸਤਾਦ ਸੀਗਾ। ਉਹਨੇ ਉਹ ਜਿਹੜਾ 20,000 ਰੁਪਈਆ ਸੀ ਉਹ ਵੀ ਪਾਇਆ ਬੋਝੇ 'ਚ, ਤੇ ਉੱਥੇ ਕਿਸੇ ਹੋਰ ਦੀ ਸਕੂਟੀ ਖੜੀ ਸੀ ਉਹਨੂੰ ਮਾਰਿਆ ਸੈਲਫ ਤੇ ਉਹ ਸਕੂਟੀ ਵੀ ਲੈ ਗਿਆ, ਤੇ ਜਿਹੜਾ 20,000 ਰੁਪਈਆ ਵੱਡੀ ਦਾ ਦਿੱਤਾ ਸੀ ਉਹ ਵੀ ਲੈ ਕੇ ਭੱਜ ਗਿਆ। ਉਹ ਕਹਿੰਦੇ ਕਮਾਲ ਦੀ ਗੱਲ ਆ, ਅਸੀਂ ਆਪਦਾ 20,000 ਰੁਪਈਆ ਵੀ ਗਵਾ ਲਓ, ਜਿਹਨੂੰ ਰੰਗ ਰੁੰਗ ਲਾ ਕੇ ਦਿੰਦੇ ਨੇ ਨਾ, ਮੁੜ ਕੇ ਹੱਥ ਧਵਾਉਂਦੇ ਆ ਭਾਂਡੇ ਜੇ ਦੇ ਵਿੱਚ ਤੇ ਉਹ ਲਾਲ ਹੋ ਜਾਂਦਾ, ਕਹਿੰਦੇ ਰੰਗੇ ਹੱਥੀ ਫੜਿਆ ਗਿਆ। ਉਹ ਰੰਗੇ ਹੱਥੀ ਉਹਨੇ ਕਿਹਾ ਤਾਂ ਫੜਿਆ ਜਾਣਾ ਸੀ, ਤੇ ਉਹ ਤੇ ਹੱਥ ਰੰਗ ਕੇ ਚੰਗੀ ਤਰ੍ਹਾਂ ਨਿਕਲ ਗਿਆ। ਬਹਰਹਾਲ ਇੱਕ ਕਪੂਰਥਲੇ ਦੀ ਘਟਨਾ ਤੇ ਇਹਦੇ 'ਚ ਮਾਮਲਾ ਦਰਜ ਕਰ ਲਿਆ ਗਿਆ ਪਟਵਾਰੀ ਤੇ। ਔਰ ਦਿਲਚਸਪ ਹੈ ਕਿ ਅੱਗੇ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਅਖਬਾਰ ਦੀ ਕਟਿੰਗ ਭੇਜੀ ਸੀ ਇੱਕ ਬਹੁਤ ਵੱਡੇ ਪੱਤਰਕਾਰ ਨੇ, ਉਹਨੇ ਆਪਣੀ ਖੋਜ ਕੀਤੀ ਸੀਗੀ ਕੋਈ RTI ਵਗੈਰਾ, ਤਾਂ ਉਹਦੇ ਵਿੱਚ ਸਾਡੇ ਜ਼ਿਲ੍ਹੇ ਦਾ ਡਾਟਾ ਸੀਗਾ, ਕੁਛ ਹੋਰ ਗੁਆਂਢੀ ਜ਼ਿਲ੍ਹਿਆਂ ਦਾ ਡਾਟਾ ਸੀਗਾ ਕਿ ਕੁਛ ਪਟਵਾਰੀ ਐਸੇ ਆ ਜਿਹੜੇ ਆਪਣੀ ਤਰੱਕੀ ਦਾ ਹੀ ਮੁਖਾਲਫ ਕਰ ਰਹੇ ਆ, ਤਰੱਕੀ ਦਾ ਹੀ ਵਿਰੋਧ ਕਰ ਰਹੇ ਆ ਕਿ ਸਾਨੂੰ ਤਰੱਕੀ ਨਹੀਂ ਚਾਹੀਦੀ, ਪਟਵਾਰੀ ਠੀਕ ਆ। ਤਾਂ ਬਹਰਹਾਲ ਇਹ ਪਟਵਾਰੀ ਹੈ ਜਿਹੜਾ ਮੈਨੂੰ ਲੱਗਦਾ ਕਿ ਉਹਨਾਂ ਪਟਵਾਰੀਆਂ 'ਚੋਂ ਇੱਕ ਸੀਗਾ, ਪਰ ਉਹ ਪੱਟੂ ਹੁਣ ਮਿਲੇਗਾ ਜਦੋਂ ਫੇਰ ਹਿਸਾਬ ਕਿਤਾਬ ਲੱਗੂਗਾ। ਪਰ ਉਹਨੇ ਸੋਚਿਆ ਹੋਣਾ ਜਿਹੜਾ ਆਹ 20,000 ਆ ਗਿਆ ਮੁਫਤ ਦਾ, ਪਹਿਲਾਂ ਖਾ ਪੀ ਲਈਏ ਜੇਲ੍ਹ ਦੇ ਵਿੱਚ, ਤੇ ਫਿਰ ਜਿਹੜੀ ਦਾਲ ਪੀਣੀ ਆ ਸੋ ਪੀਣੀ ਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield